आंदे ने एक पुत्तर जिहड़ा ना, ਉਹਦਾ ਪਿਓ ਫੌਤ ਹੋ ਗਿਆ ਤੇ ਆਪਣੀ ਮਾਂ ਨੂੰ ओल्ड होम ਦੇ ਵਿੱਚ ਛੱਡ ਆਇਆ। कदी कदी ਉਹਨੂੰ ਮਿਲਣ ਵਾਸਤੇ ਜਾਣਾ ਮਾਂ ਆਪਣੀ ਨੂੰ ਤੇ ਵਾਪਸ ਆ ਜਾਣਾ ਕਰਨਾ, ਪਰ ਆਪਣੇ ਘਰ ਨਾ ਲਿਆਉਣਾ। ਇੱਕ ਵਾਰੀ ਉਹਨੂੰ ਫੋਨ ਆਇਆ ਕਿ ਤੇਰੀ ਮਾਂ ਦਾ ਆਖਰੀ ਵਕਤ ਚੱਲਦਾ ਪਿਆ ਤੇ ਆਪਣੀ ਮਾਂ ਨਾਲ ਆਣ ਕੇ ਤੇ ਮੁਲਾਕਾਤ ਕਰ ਲੈ। ਉਹ ਜਦੋਂ ਗਿਆ ਤੇ ਉਹਦੀ ਮਾਂ ਨੇ ਆਖਿਆ, ਪੁੱਤਰ ਗੱਲ ਇਹ ਵੀ ਗਰਮੀ ਬੜੀ ਲੱਗਦੀ ਹੈ ਇੱਥੇ, ਤੇ ਇੱਥੇ ਨਾ ਇੱਕ ਕੂਲਰ ਲਵਾ ਦੇ। ਉਹ ਅਜੇ ਚੁੱਪ ਕਰ ਰਿਹਾ। ਉਹਦੀ ਮਾਂ ਨੇ ਆਖਿਆ, ਪੁੱਤਰਾ ਜਿਹੜੇ ਸ਼ੀਸ਼ੇ ਟੁੱਟੇ ਨੇ ਐਵੇਂ ਸ਼ੀਸ਼ੇ ਲਵਾ ਦੀ, ਸਰਦੀਆਂ ਨੇ ਉੱਥੇ ਠੰਡ ਵੀ ਬੜੀ ਲੱਗਦੀ ਹੈ। ਉਸ ਤੋਂ ਬਾਅਦ ਉਹਦੀ ਮਾਂ ਨੇ ਆਖਿਆ, ਪੁੱਤਰ ਜਿਹੜਾ ਬਾਹਰ ਸੇਨ ਹੈ ਨਾ ਵਿਹੜਾ ਵੇ, ਇਹਦੇ ਵਿੱਚ ਇੱਕ ਦਰਖਤ ਵੀ ਲਵਾ ਦੀ, ਉਹਦੀ ਛਾਂ ਹੋਏ ਦੀ, ਜਦੋਂ ਲਾਈਟ ਨਾ ਹੋਵੇ ਤੇ ਉੱਥੇ ਬੰਦੇ ਬਹਿ ਜਾਣ ਕਰਨਗੇ। ਉਹ ਪੁੱਤਰ ਜਿਹੜਾ ਸੀ ਨਾ ਆਂਦਾ, ਮਾਂ ਤੇਰਾ ਤੇ ਆਖਰੀ ਵਕਤ ਆ ਗਿਆ, ਤੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਉਹਨੇ ਆਖਿਆ, ਮਾਂ ਨੇ ਆਖਿਆ, ਪੁੱਤਰਾ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਪਰ ਕੱਲ ਨੂੰ ਤੇਰੀ ਔਲਾਦ ਵੀ ਤੈਨੂੰ ਇੱਥੇ ਛੱਡ ਜਾਣਾ, ਤੈਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਣੀ। ਮੈਨੂੰ ਤੇ ਭੁੱਖ ਬਰਦਾਸ਼ਤ ਕਰਨ ਦੀ, ਗਰਮੀ ਦੀ, ਸਰਦੀ ਦੀ ਆਦਤ ਪੈ ਗਈ, ਪਰ ਤੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਇੱਥੇ ਫਰਿੱਜ ਦੇ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਵੀ ਖਾਣ ਵਾਸਤੇ ਰਖਾ ਦੀ ਕਰੀ। ਗੱਲ ਇਹ ਵੇ ਵੀ ਲੋਕ ਆਂਦੇ ਨੇ ਵੀ ਮੇਰਾ ਮਾਂ ਪਿਓ ਦੁਨੀਆ ਤੋਂ ਚਲਾ ਗਿਆ, ਜਾਂ ਮੇਰੇ ਨਾਲ ਨਹੀਂ, ਜਾਂ ਕਈਆਂ ਦੇ ਦੁਨੀਆ ਤੇ ਨੇ। ਮੈਂ ਨਾ ਜਿਹੜੇ ਆਂਦੇ ਨੇ ਮਾਂ ਪਿਓ ਸਾਡਾ ਦੁਨੀਆ ਤੋਂ ਚਲਾ ਗਿਆ, ਉਹਨਾਂ ਦੀ ਦੁਆ ਨਹੀਂ ਲੱਗਦੀ। ਮੈਂ ਨਾ ਜਿਹੜੀ ਵੀ ਉਹਨਾਂ ਜ਼ਿੰਦਾ ਦੁਆ ਕੀਤੀ ਹੈ ਨਾ ਤੁਹਾਡੇ ਵਾਸਤੇ, ਉਹ ਦੁਨੀਆ ਤੋਂ ਚਲੇ ਵੀ ਜਾਣ ਤੇ ਉਹ ਕਬੂਲ ਤਾਂ ਵੀ ਹੋਣੀ ਹੈ। ਤੁਹਾਨੂੰ ਉਹਦਾ ਫਾਇਦਾ ਜ਼ਰੂਰ ਮਿਲਣਾ ਵੇ। ਜਿਨ੍ਹਾਂ ਦੇ ਮਾਂ ਪਿਓ ਜ਼ਿੰਦਾ ਨੇ ਨਾ, ਉਹਨਾਂ ਦੀ ਸੇਵਾ ਕਰੋ। ਕੱਲ ਨੂੰ ਮਰਿਆਂ ਦੇ ਕੁੱਲਾਂ ਤੇ ਲਿਆਣ ਕੇ ਸੇਬ ਤੇ ਚੌਲ ਵੰਡਣ ਨਾਲੋਂ ਨਾ ਅੱਜ ਉਹਨਾਂ ਦੀ ਜ਼ਿੰਦਾ ਦੀ ਖਿਦਮਤ ਕਰੋ ਤੇ ਉਹਨਾਂ ਦੇ ਕੋਲ ਬਿਆ ਕਰੋ, ਉਹਨਾਂ ਨੂੰ ਟਾਈਮ ਦਿਆ ਕਰੋ। ਉਹਨਾਂ ਦੀਆਂ ਦੁਆਵਾਂ ਤੁਹਾਡੀ ਜ਼ਿੰਦਗੀ ਬਦਲ ਦੇਣ ਦੀਆਂ।